ਤੁਸੀਂ 1920 ਤੋਂ ਸ਼ੁਰੂ ਕਰੋ ਔਰ ਇਹਨਾਂ ਦੇ ਡਿਕਲਾਈਨ ਤੋਂ ਪਹਿਲਾਂ ਦੀ ਗੱਲ ਕਰੀਏ, ਅਕਾਲੀ ਦਲ ਤੇ ਪੰਥ ਸਿਨੋਨੀਮਸ ਲਫ਼ਜ਼ ਬਣ ਗਏ ਸਮਰਥਕ। ਜਦੋਂ ਕੋਈ ਕਹਿੰਦਾ ਸੀ ਜੀ ਵੋਟ ਕਿਹਨੂੰ, ਜੀ ਵੋਟ ਤਾਂ ਅਸੀਂ ਪੰਥ ਨੂੰ ਪਾਉਣੀ ਹੈ, ਪੰਥ ਦਾ ਮਤਲਬ ਸੀ ਅਕਾਲੀ ਦਲ, ਕਿਉਂਕਿ ਉਹ ਪੰਥਕ ਵੈਲਿਊਜ਼ ਨੂੰ ਅੱਗੇ ਲਿਜਾਣ ਵਾਲੀ ਧਿਰ ਸੀ। ਬਾਦਲ ਨੇ ਬੇੜਾ ਗਰਕ ਕੀਤਾ ਸਿੱਖ ਸਿਆਸਤ ਦਾ, ਪੰਥਕ ਏਜੰਡੇ ਦਾ। ਇਹ ਕਿਵੇਂ ਇਸ ਨੂੰ ਪਤੀ ਪਤਨੀ ਦੇ ਰਿਸ਼ਤੇ ਦੇ ਨੂੰ ਸਿਰਫ ਮਹਿਜ਼ ਪਾਵਰ ਦੀ ਹਵਸ਼ ਕਰਕੇ ਔਰ ਬਾਅਦ 'ਚ ਆਪਣੇ ਪੁੱਤਰ ਨੂੰ ਗੱਦੀ 'ਤੇ ਬਿਠਾਉਣ ਦੇ ਨਾਂ ਥੱਲੇ ਕਿਵੇਂ ਸਿੱਖ ਇੰਸਟੀਟਿਊਸ਼ਨਸ ਨੂੰ ਇਨਕਲੂਡਿੰਗ ਅਕਾਲ ਤਖਤ, ਸ਼੍ਰੋਮਣੀ ਕਮੇਟੀ, ਕਿਵੇਂ ਇਹਨਾਂ ਦੀ ਡੀਗ੍ਰੇਡੇਸ਼ਨ ਹੋਈ। ਅੱਜ ਉਸ ਲੈਵਲ ਦੇ ਉੱਤੇ ਬੀਜੇਪੀ ਆ ਗਈ ਹੈ ਕਿ ਵੀ ਉਹ ਅਕਾਲੀ ਦਲ ਨੂੰ ਇਹਨਾਂ ਨੂੰ ਕਹਿ ਰਹੀ ਹੈ ਕਿ ਤੁਸੀਂ ਛੋਟੇ ਭਰਾ। ਅੱਗੇ ਹੁੰਦਾ ਸੀ ਕਿ ਭਾਈ ਜੇ 15 ਵਜ਼ੀਰ ਨੇ ਤੇ 2-3 ਵਜ਼ੀਰੀਆਂ ਇਹਨਾਂ ਨੂੰ ਦੇ ਕੇ 12 ਇਹਨਾਂ ਦੇ ਕੋਲ ਹੁੰਦੀਆਂ ਸੀ, ਸੀਟਾਂ ਵੀ ਇਹਨਾਂ ਕੋਲ ਹੁੰਦੀਆਂ ਸੀ। ਉਹ ਕਹਿੰਦੇ ਨੇ ਤੁਹਾਡੀ ਤਾਂ ਹੋਂਦ ਹੀ ਨਹੀਂ ਹੈ। ਜਿੱਥੇ ਮਲਟੀਪਲ ਇਸ਼ੂਜ਼ ਇਸ ਵੇਲੇ ਪੰਜਾਬ ਦੇ ਵਿੱਚ ਖੜੇ ਨੇ, ਤੁਹਾਨੂੰ ਸੁਖਬੀਰ ਬਾਦਲ ਦਾ ਕੋਈ ਬਿਆਨ ਨਾ ਉਹ ਕੋਈ ਡਟ ਕੇ ਕਿਸਾਨਾਂ ਦੇ ਹੱਕ 'ਚ ਤੁਹਾਨੂੰ ਨਜ਼ਰ ਆਏਗਾ, ਨਾ ਤੁਹਾਨੂੰ ਭਾਈ ਅੰਮ੍ਰਿਤਪਾਲ ਸਿੰਘ ਜਾਂ ਬੰਦੀ ਸਿੰਘਾਂ ਦੇ ਮੁੱਦੇ 'ਤੇ ਆਏਗਾ। ਹਾਂ, ਇੱਕ ਵਕਤੀ ਤੌਰ 'ਤੇ ਇਹਨਾਂ ਲਈ ਵੱਡੀ ਐਂਬੈਰਸਮੈਂਟ ਬਣ ਚੱਲਿਆ ਸੀ ਜਥੇਦਾਰ ਗੁਰਦੇਵ ਸਿੰਘ ਕੌਂਕੇ ਦਾ ਮੁੱਦਾ, ਪਰ ਤੁਸੀਂ ਦੇਖੋ ਵੀ ਉਹ ਵੀ ਉਹਨਾਂ ਨੇ ਮੈਨੇਜ ਕਰ ਲਿਆ। ਸਿੱਖਾਂ ਨੂੰ ਕੁੱਟਣਾ ਹੀ ਹੈ ਸਾਰੀਆਂ ਧਿਰਾਂ ਨੇ, ਕਿਤੇ ਇਹਨਾਂ ਨੇ ਚੁੱਪ ਰਹਿ ਕੇ ਕੁੱਟਵਾਉਣਾ, ਜਿਵੇਂ ਜੋ ਇਸ ਭਗਵੰਤ ਮਾਨ ਰਾਹੀਂ ਹੋ ਰਿਹਾ। ਤੇ ਜੇ ਇਹਨਾਂ ਦੇ ਹੱਥ ਪਾਵਰ ਆਈ ਤਾਂ ਜੋ ਕੁਛ ਪਹਿਲਾਂ ਚੱਲ ਹੀ ਰਿਹਾ ਸੀ, ਉਹਨਾਂ ਨੇ ਤਾਂ ਈਵਨ ਪੰਜਾਬ ਦੀਆਂ ਜੇਲ੍ਹਾਂ ਦੇ ਨੇੜੇ ਵੀ, ਜਿਹੜਾ ਘਰਾਂ ਦੇ ਨੇੜੇ ਵੀ ਨਹੀਂ ਸੀ, ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਹੋਏ ਜਾਂ ਦੂਜੇ ਹੋਣ, ਅਕਾਲੀਆਂ ਦੀਆਂ ਹਕੂਮਤਾਂ ਨੇ ਲਿਖ ਕੇ ਭੇਜਿਆ ਸੀ ਜੀ ਕਿ ਇਹ ਬੜੇ ਖਤਰਨਾਕ ਨੇ ਔਰ ਲਾਅ ਐਂਡ ਆਰਡਰ ਨੂੰ ਪ੍ਰਭਾਵਿਤ ਕਰਨਗੇ। ਵਿਊਅਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਡਾਕਟਰ ਸਾਹਿਬ, ਹੁਣ ਗੱਲ ਕਰੀਏ ਪੰਜਾਬ ਦੀ ਸਿਆਸਤ ਦੀ, ਖਾਸ ਤੌਰ 'ਤੇ ਸ਼ੁਰੂਆਤ ਕਰਦੇ ਹਾਂ ਪਹਿਲਾਂ ਜਿਹੜਾ ਇਹ ਅਕਾਲੀ ਦਲ ਦਾ ਬੀਜੇਪੀ ਦੇ ਨਾਲ ਅਲਾਇੰਸ ਦੀ ਜਿਹੜੀ ਗੱਲਬਾਤ ਹੈ, ਇਹਦੀਆਂ ਮਤਲਬ ਪਿਛਲੇ ਕਈ ਹਫ਼ਤਿਆਂ ਤੋਂ ਚੱਲ ਰਿਹਾ ਵੀ ਇਹਨਾਂ ਦਾ ਅਲਾਇੰਸ ਦੀ ਗੱਲਬਾਤ ਚੱਲ ਰਹੀ ਹੈ, ਹੋ ਰਹੀ ਹੈ, ਟੁੱਟ ਰਹੀ ਹੈ, ਇਸ ਕਿਸਮ ਦਾ। ਅਤੇ ਹੁਣ ਜਿਹੜਾ ਅਕਾਲੀਆਂ ਦਾ ਵੀ ਆਪਣੇ ਬੰਦੇ ਵਾਪਸ ਇਕੱਠੇ ਕਰਨ ਵਾਲੀ ਲਾਈਨ ਹੈ, ਹੁਣ ਇਹਦੇ 'ਚ ਵੀ ਦੋ ਗੱਲਾਂ ਹੈਗੀਆਂ ਨੇ। ਅਕਾਲੀ ਦਲ ਦੀ ਵਾਪਸ ਰਿਵਾਈਵਲ ਦੀ ਗੱਲ, ਇਹ ਗੱਲ ਮੰਨੀ ਜਾਂਦੀ ਹੈ ਕਿ ਸਿੱਖਾਂ ਦੇ ਲਈ, ਪੰਜਾਬ ਦੇ ਲਈ ਉਹ ਇੰਪੋਰਟੈਂਟ ਹੈ, ਪਰ ਕੀ ਉਹ ਜਿਹੜੇ ਰੀਅਲ ਇਸ਼ੂਜ਼ ਨੇ ਉਹਨਾਂ ਨੂੰ ਐਡਰੈਸ ਕੀਤਿਆਂ ਸੰਭਵ ਹੈ? ਉਹਦਾ ਗੱਲ ਹੁੰਦੀ ਹੈ ਵੀ ਨਹੀਂ ਜੀ, ਉਹ ਸੰਭਵ ਨਹੀਂ ਹੈਗਾ। ਅਤੇ ਜਿਹੜੇ ਰੀਅਲ ਇਸ਼ੂਜ਼ ਨੇ ਜਿਹਦੇ ਕਰਕੇ ਅਕਾਲੀ ਦਲ ਦੇ ਵਕਾਰ ਦੇ ਉੱਤੇ ਜਾਂ ਅਕਾਲੀ ਦਲ ਦੀ ਸਾਰੀ ਹੋਂਦ ਦੇ ਉੱਤੇ ਸਵਾਲੀਆ ਨਿਸ਼ਾਨ ਲੱਗਾ, ਅੱਜ ਦੀ ਡੇਟ ਦੇ ਵਿੱਚ ਵੀ ਉਹਨਾਂ ਨੂੰ ਐਡਰੈਸ ਨਹੀਂ ਕੀਤਾ ਜਾ ਰਿਹਾ। ਉਹ ਬਰਗਾੜੀ ਬੇਅਦਬੀ ਮਾਮਲੇ ਦੀ ਗੱਲ ਹੋਵੇ, ਸੌਦਾ ਸਾਧ ਨੂੰ ਮੁਆਫੀਨਾਮੇ ਦੀ ਗੱਲ ਹੋਵੇ, ਪੰਜਾਬ ਦੇ ਇਸ਼ੂਜ਼ ਦੇ ਉੱਤੋਂ ਪਾਸਾ ਵੱਟਣ ਦੀ ਲਾਈਨ ਹੋਵੇ, ਬੀਜੇਪੀ ਨਾਲ ਕਿਸਾਨ, ਤੁਸੀਂ ਯੂ ਨੇਮ ਇਟ, ਮਤਲਬ ਜਿਹੜੇ ਸਾਰੇ ਇਸ਼ੂਜ਼ ਨੇ ਉਹਨਾਂ 'ਤੇ ਗੱਲ ਨਹੀਂ ਕੀਤੀ ਜਾ ਰਹੀ, ਨਾ ਹੀ ਸੰਜੀਦਗੀ ਦੇ ਨਾਲ ਵਿਚਾਰ ਕੀਤੀ ਜਾ ਰਹੀ ਹੈ। ਜੋ ਮਹਿਜ਼ ਇਸ ਵਕਤ ਕੀਤਾ ਜਾ ਰਿਹਾ ਹੈ ਉਹ ਕੀਤਾ ਜਾ ਰਿਹਾ ਵੀ ਭਾਈ ਜਿਹੜੇ ਬੰਦੇ ਸਾਰੇ ਹੈਗੇ ਆ, ਜਿਹੜਾ ਈਵਨ ਜਿਹੜੀ ਬੀਜੇਪੀ ਦੀ ਨੀਤੀ ਹੈ ਉਹੀ ਪ੍ਰਕਾਸ਼ ਸਿੰਘ ਬਾਦਲ ਦੀ ਵੀ ਨੀਤੀ ਸੀ ਕਿਤੇ ਨਾ ਕਿਤੇ। ਪਹਿਲਾਂ ਹੀ ਜਦੋਂ ਅਸੀਂ ਅਕਾਲੀ ਦਲ ਦਾ ਈਵਨ 70s 80s ਤੋਂ ਦੇਖਦੇ ਹਾਂ ਕਿਵੇਂ ਬਾਦਲ ਆਪ ਪ੍ਰਕਾਸ਼ ਸਿੰਘ ਬਾਦਲ ਪੋਪੂਲਰ ਹੋਏ ਅਤੇ ਇਕੱਲਾ ਲੀਡਰ ਜਿਹੜਾ ਹੈਗਾ ਉਹਨਾਂ ਨੇ ਸਾਈਡ 'ਤੇ ਕੀਤਾ। ਫਿਰ ਸੁਖਬੀਰ ਸਿੰਘ ਬਾਦਲ ਦੇ ਆਉਂਦਿਆਂ ਜਿਹੜੇ ਸਾਰੇ ਲੀਡਰ ਸੀਗੇ ਵੱਡੇ, ਜਿਨ੍ਹਾਂ ਨੂੰ ਟਕਸਾਲੀ ਆਗੂ ਵੀ ਕਿਹਾ ਜਾਂਦਾ ਸੀ, ਉਹ ਵੀ ਮਤਲਬ ਜਿਹੜੇ ਹੈਗੇ ਆ ਉਹ ਆਪਣੇ ਜ਼ਿਲ੍ਹਿਆਂ ਤੱਕ ਸੀਮਤ ਕੀਤੇ ਗਏ। ਅਤੇ ਜ਼ਿਲ੍ਹਿਆਂ ਤੱਕ ਸੀਮਤ ਕਰਨ ਤੋਂ ਬਾਅਦ ਫਿਰ ਉਹਨਾਂ ਨੂੰ ਉਹ ਥਾਂ ਦੇਣੀ ਵੀ ਮਤਲਬ ਔਖੀ ਲੱਗਦੀ ਸੀ ਅਤੇ ਇਵੈਂਚੁਅਲੀ ਉਹ ਪਾਸੇ ਹੋ ਗਏ। ਢੀਂਡਸਾ, ਬ੍ਰਹਮਪੁਰਾ, ਸਾਰੇ ਜਿਹੜੇ ਹੈਗੇ ਆ ਉਹਨਾਂ ਦੇ ਨਾਂ ਸਾਡੇ ਸਾਹਮਣੇ ਆਉਂਦੇ ਆ। ਅਤੇ ਹੁਣ ਉਹਨਾਂ ਨੂੰ ਹੀ ਵਾਪਸ ਜਿਹੜੀ ਇਕੱਠੇ ਕਰਨ ਦੀ ਹੈ ਉਹ ਨੀਤੀ ਹੈ। ਸੋ ਪਹਿਲਾਂ ਤਾਂ ਸਵਾਲ ਇਹ ਹੈ ਵੀ ਅਕਾਲੀ ਦਲ ਦੀ ਆਪਣੀ ਜਿਹੜੀ ਹੋਂਦ ਹੈ, ਆਪਣਾ ਜਿਹੜਾ ਆਧਾਰ ਹੈ, ਉਹ ਹਾਲਾਂਕਿ ਵੋਟਾਂ 'ਚ ਓਨਾ ਫਰਕ ਨਹੀਂ ਪਿਆ, ਸੀਟਾਂ ਬਹੁਤ ਜ਼ਿਆਦਾ ਘੱਟ ਗਈਆਂ, ਵੋਟ ਪਰਸੈਂਟੇਜ ਹਜੇ ਵੀ ਅਕਾਲੀ ਦਲ ਕਾਫੀ ਹੋਲਡ ਕਰਦਾ, ਉਹਦਾ ਇੰਨਾ ਡਿਕਲਾਈਨ ਨਹੀਂ ਹੋਇਆ ਹੈਗਾ ਜੇ ਅਸੀਂ ਕੰਪੈਰੀਜ਼ਨ ਦੇ ਵਿੱਚ ਪਿਛਲੇ 5 ਸਾਲ ਜਾਂ 10 ਸਾਲ ਦੇ ਵਿੱਚ ਦੇਖੀਏ। ਸੋ ਅਕਾਲੀ ਦਲ ਦੀ ਹੋਂਦ ਨੂੰ ਕਿਵੇਂ ਦੇਖ ਰਹੇ ਹੋ ਇਸ ਵਕਤ, ਅਤੇ ਉਹ ਹੋਂਦ ਕਿਵੇਂ ਰਹੂਗੀ ਜੇ ਹੁਣ ਬੀਜੇਪੀ ਦੇ ਨਾਲ ਦੁਬਾਰਾ ਅਲਾਇੰਸ ਦੇ ਵਿੱਚ ਆਉਂਦੀ ਹੈ ਅਕਾਲੀ ਦਲ, ਉਹਦਾ ਕੀ ਬਣੂਗਾ? ਦੇਖੋ, ਸਭ ਤੋਂ ਪਹਿਲਾਂ ਤਾਂ ਇਹ ਸਮਝਣ ਦੀ ਲੋੜ ਹੈ ਕਿ ਜਦੋਂ ਅਸੀਂ ਲਫ਼ਜ਼ ਅਕਾਲੀ ਦਲ ਕਹਿੰਦੇ ਹਾਂ, ਇਹ ਮਹਿਜ਼ ਇੱਕ ਪਾਰਟੀ ਦਾ ਨਾਂ ਨਹੀਂ ਹੈ।
ਇਹ ਖਾਲਸਾ ਪੰਥ ਦੀ ਜਿਹੜੀ ਕੰਟੀਨਿਊਟੀ ਹੈ ਉਸ ਦੀਆਂ ਨੀਤੀਆਂ ਦੀ, ਸੋਵਰਨਿਟੀ ਦੀ, ਬਾਦਸ਼ਾਹਤ ਦੀ, ਕੁਰਬਾਨੀਆਂ ਦੇ ਇਤਿਹਾਸ ਦੀ, ਇਹ ਜਿਹੜੀ ਹੈ 17ਵੀਂ 18ਵੀਂ ਸਦੀ 1699 ਤੋਂ ਅਸੀਂ ਦੇਖਦੇ ਹਾਂ ਕਿ ਜਿਹੜਾ ਖਾਲਸਾ ਪੰਥ ਦਾ ਦਾਅਵਾ ਉਹ ਪਾਤਸ਼ਾਹੀ ਦਾਅਵਾ ਵੀ, ਜ਼ੁਲਮ ਨੂੰ ਵੰਗਾਰਨ ਦੀ ਗੱਲ ਵੀ, ਜਿਹੜੀ 18ਵੀਂ ਸਦੀ 'ਚ ਹਥਿਆਰਬੰਦ ਸੰਘਰਸ਼ ਰਾਹੀਂ ਉਹ 12 ਮਿਸਲਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਪੀਰੀਅਡ 'ਚ 1849 ਤੱਕ, ਉਹਦੀ ਕੰਟੀਨਿਊਟੀ ਸੀ। ਇਹੀ ਕਾਰਨ ਸੀ ਕਿ ਜਦੋਂ ਗੁਰਦੁਆਰੇ ਮਹੰਤਾਂ ਤੋਂ ਆਜ਼ਾਦ ਕਰਾਉਣ ਦੀ ਲਾਈਨ, ਇਹ ਵੀ ਲਫ਼ਜ਼ ਜਦੋਂ ਅਸੀਂ ਆਜ਼ਾਦੀ ਲਫ਼ਜ਼ ਕਹਿੰਦੇ ਹਾਂ ਕਿਉਂਕਿ 75 ਸਾਲ ਆਲਮੋਸਟ 1849 ਤੋਂ 1920 ਤੱਕ ਉਹਨਾਂ ਮਹੰਤਾਂ ਨੂੰ ਜਿਹੜੇ ਅਨਸਿੱਖ ਪ੍ਰੈਕਟਿਸਿਸ ਕਰਦੇ ਸੀ, ਜ਼ਾਹਰ ਹੈ ਕਿ ਭਾਈ ਉਹ ਹਿੰਦੂ ਪ੍ਰੈਕਟਿਸਿਸ ਸੀ ਜਿਹੜੀਆਂ ਬ੍ਰਿਟਿਸ਼ ਨੂੰ ਵੀ ਸੂਟ ਕਰਦੀਆਂ ਸੀ ਕਿਉਂਕਿ ਗੁਰਦੁਆਰਿਆਂ 'ਚੋਂ ਤੁਹਾਡੀ ਜਿਹੜੀ ਹੈ, ਔਰ ਮੈਂ ਕੱਲ੍ਹ ਹੀ ਭਾਈ ਕਾਹਨ ਸਿੰਘ ਨਾਭਾ ਦਾ ਦੇਖ ਰਿਹਾ ਸੀ ਜਦੋਂ ਉਹਨਾਂ ਨੇ ਗੁਰਦੁਆਰਾ ਡਿਫਾਈਨ ਕੀਤਾ, 5 ਐਲੀਮੈਂਟ ਜਿਹੜੇ ਹਰ ਗੁਰਦੁਆਰੇ ਦੇ, ਪਹਿਲਾ ਤਾਂ ਜ਼ਾਹਰ ਹੈ ਧਰਮਸਾਲ, ਇਬਾਦਤ, ਦੂਸਰਾ ਲੰਗਰ ਅਨਪੂਰਨਮ ਕਿ ਭਾਈ ਤੁਹਾਨੂੰ ਅੰਨ, ਜਾਂ ਤੀਸਰਾ ਦਵਾ ਦਾਰੂ ਦੀ ਗੱਲ, ਚੌਥਾ ਆਏ ਗਏ ਦੇ ਲਈ ਜਿਹੜਾ ਰਾਹੀ ਲਈ ਰਹਿਣ ਦਾ ਪ੍ਰਬੰਧ, ਔਰ ਪੰਜਵਾਂ ਜਿਹੜਾ ਸਭ ਤੋਂ ਇੱਕ ਕਿਲ੍ਹਾ ਉਹਨਾਂ ਨੇ ਕਿਹਾ ਇਹ ਦੁਰਗ ਹੈ, ਫੋਰਟ ਹੈ, ਜਿਹਦੇ 'ਚ ਅਬਲਾ ਦੇ ਲਈ ਸਹਾਰਾ, ਨਿਸ਼ਾਨ ਸਾਹਿਬ ਦੱਸ ਰਿਹਾ, ਜਿਹਦੇ ਲਈ ਕੋਈ ਵੀ ਦੁਸ਼ਮਣ ਚੜ੍ਹ ਕੇ ਕੋਈ ਵੀ ਜਿਹੜਾ ਪੀੜਤ ਹੈ ਉਹ ਆਏਗਾ ਤੇ ਇਹ ਗੁਰਦੁਆਰਾ ਕਿਲ੍ਹਾ ਬਣੇਗਾ ਔਰ ਇਸ ਕਿਲ੍ਹੇ ਦੇ ਵਿੱਚ ਬੈਠਾ ਸਿੱਖ ਜਿਹੜਾ ਹੈ ਉਹਨੂੰ ਡਿਫੈਂਡ ਕਰੇਗਾ ਆਪਣੀ ਜਾਨ ਕੁਰਬਾਨ ਕਰਕੇ ਵੀ। ਹੁਣ ਇਹ ਜਿਹੜਾ ਇਸ ਲੈਵਲ ਦੀ ਸਾਡੀ ਇੰਸਟੀਟਿਊਸ਼ਨ ਸੀ ਜਿਹਦੇ 'ਚ ਐਜੂਕੇਸ਼ਨ ਵੀ ਸੀ, ਹੈਲਥ ਵੀ ਸੀ, ਪਬਲਿਕ ਵੈਲਫੇਅਰ ਵੀ ਸੀ, ਔਰ ਜ਼ਾਹਰ ਹੈ ਕਿ ਸੇਂਟ ਸੋਲਜਰਸ਼ਿਪ ਵੀ ਸੀ, ਇਹਨੂੰ ਕਿਵੇਂ ਬ੍ਰਿਟਿਸ਼ਰਸ ਨੇ ਆਪਣਾ ਮਾਡਲ ਤਾਂ ਉਹਨਾਂ ਨੇ ਪੰਜਾਬ ਤੋਂ ਬਾਅਦ ਹੀ ਜਾ ਕੇ ਇਹ ਜਿਹੜੇ ਚਰਚਿਸ ਦੇ ਨਾਲ ਬਾਈਬਲ ਸਕੂਲਸ ਦਾ ਜਾਂ ਦੂਜਾ ਕਨਸੈਪਟ ਹੈ ਮੱਚ ਲੇਟਰ ਹੈ, ਇਹ ਸਿੱਖ ਰਾਜ ਦੇ ਵੇਲੇ ਵੀ ਇਹੀ ਮਾਡਲ, ਈਵਨ ਮਹਾਰਾਜਾ ਰਣਜੀਤ ਸਿੰਘ ਨੇ ਉਸ ਮਦਰਸੇ ਨੂੰ ਜਾਂ ਉਸ ਠਾਕਰ ਦੁਆਰੇ ਨੂੰ ਹੀ ਗ੍ਰਾਂਟ ਦਿੱਤੀ ਜਿੱਥੇ ਨਾਲ ਐਜੂਕੇਸ਼ਨ ਦਾ ਪ੍ਰਬੰਧ ਸੀ, ਜਿੱਥੇ ਇਹ ਚੀਜ਼ਾਂ ਐਗਜ਼ਿਸਟ ਕਰਦੀਆਂ ਸੀ। ਇਸ ਮਾਡਲ ਨੂੰ ਉਹਨਾਂ ਨੇ ਆਪਣੇ ਤਾਂ ਉਹਦੇ 'ਚ ਲਿਆਂਦਾ, ਲੇਕਿਨ ਇੱਥੇ ਇਹਨਾਂ ਨੇ ਦੇਖਿਆ ਕਿ ਵੀ ਇਹ ਤਾਂ ਇਹਦੇ 'ਚੋਂ ਸਿੱਖਾਂ ਦੇ ਕੋਲ ਕੰਪਲੀਟ ਸੈਟਅਪ ਹੈ ਔਰ ਇਹਨੂੰ ਉਹਨਾਂ ਨੇ ਜਿਵੇਂ ਮਹੰਤਾਂ ਨੂੰ ਅੱਗੇ ਕਰਕੇ ਉਹਨੂੰ ਪ੍ਰਾਈਵੇਟ ਪ੍ਰਾਪਰਟੀਜ਼ ਉਹਨਾਂ ਦੀਆਂ ਬਣਾਇਆ। ਔਰ ਦੂਸਰਾ 70 ਸਾਲ ਬਾਅਦ ਅਸੀਂ ਦੇਖਦੇ ਹਾਂ 1920 'ਚ ਜਦੋਂ ਸਾਕਾ ਨਨਕਾਣਾ ਸਾਹਿਬ, ਉਸ ਤੋਂ ਪਹਿਲਾਂ ਜਲਿਆਂਵਾਲੇ ਬਾਗ ਵਾਲੇ ਨੂੰ ਸਿਰੋਪਾਓ ਅਰੂੜ ਸਿੰਘ ਵੱਲੋਂ ਦੇਣਾ, ਇਹ ਸਾਰੇ ਪਾਰਟ ਸੀ ਜਿਨ੍ਹਾਂ ਨੇ ਉਹ ਮੂਵਮੈਂਟ ਖੜੀ ਕੀਤੀ ਜਿਹੜੀ ਮੁਕੰਮਲ ਤੌਰ 'ਤੇ ਗੁਰਦੁਆਰਿਆਂ ਨੂੰ ਆਜ਼ਾਦ ਕਰਵਾਉਣਾ ਅੰਗਰੇਜ਼ਾਂ ਦੀ ਇਨਡਾਇਰੈਕਟ ਸਪੋਰਟ ਮਹੰਤਾਂ ਦੇ ਹਿੰਦੂਤਵਾ ਤੋਂ। ਔਰ ਅਕਾਲੀ ਦਲ ਨੇ ਬੜੀ ਬਰੇਵਲੀ, ਠੀਕ ਹੈ 47 ਦੇ ਦੌਰ ਦੀ ਬਲੰਡਰ ਦੀ ਗੱਲ ਅਸੀਂ ਕਰਦੇ ਹਾਂ ਜਿਹਦੀ ਸਜ਼ਾ ਅਸੀਂ ਅਜੇ ਵੀ ਭੁਗਤ ਰਹੇ ਹਾਂ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਕਾਲੀ ਪਾਰਟੀ ਦੇ ਹੋਂਦ 'ਚ ਆਉਣ ਦੇ ਵੇਲੇ ਹੀ ਪਹਿਲੀ ਵਾਰ ਕਨਵਿੰਸਿੰਗਲੀ ਜੇ ਬ੍ਰਿਟਿਸ਼ਰਸ ਨੂੰ ਕਿਸੇ ਨੇ ਉਸ ਪੀਸਫੁਲ ਵੇ ਨਾਲ ਵੀ ਡਿਫੀਟ ਕੀਤਾ। 18th ਸੈਂਚੁਰੀ 'ਚ ਅਸੀਂ ਆਰਮਡ ਸਟਰਗਲ ਨਾਲ ਮੁਗਲਾਂ ਨੂੰ ਔਰ ਦਰਾ ਖੈਬਰ ਪਾਰ ਵਾਲਿਆਂ ਨੂੰ ਡਿਫੀਟ ਕੀਤਾ। 20ਵੀਂ ਸਦੀ ਦੇ ਵਿੱਚ ਸਾਡੀ ਅਕਾਲੀ ਦਲ ਦੇ ਥੱਲੇ, ਔਰ ਇਹਦੇ ਥੱਲੇ ਦੂਸਰਾ ਪਾਰਟ ਬੱਬਰ ਅਕਾਲੀ ਮੂਵਮੈਂਟ ਦਾ ਵੀ ਇੱਕ ਪੈਰਲਲ ਰੋਲ ਹੈ। ਹੁਣ ਅੱਜ ਜਦੋਂ ਅਸੀਂ ਉਸ ਅਕਾਲੀ ਦਲ ਨੂੰ, ਜਦੋਂ ਤੋਂ ਇਹ ਬਾਦਲ ਟੱਬਰ ਦੀ ਗ੍ਰਿਫਤ ਦੇ ਵਿੱਚ ਆਇਆ, ਜਿਵੇਂ ਬਾਦਲਾਂ ਦੇ ਕੋੜਮੇ ਨੇ ਪਹਿਲਾਂ ਤਾਂ 5 ਵਾਰ ਮੁੱਖ ਮੰਤਰੀ ਰਹਿ ਕੇ ਜੋ ਪ੍ਰਕਾਸ਼ ਸਿੰਘ ਬਾਦਲ ਨੇ ਉਹਦਾ ਹਾਲ ਕੀਤਾ, ਜੋ ਉਹਨਾਂ ਦਾ ਅੱਗੋਂ ਟੱਬਰ ਕਰ ਰਿਹਾ, ਔਰ ਜਿਵੇਂ ਹਿੰਦੂਤਵਾ ਦੀਆਂ ਜੜ੍ਹਾਂ ਪੰਜਾਬ ਦੇ ਵਿੱਚ ਲਾਈਆਂ। ਇੱਕ ਸਟੇਜ ਸੀ ਕਿ ਜਦੋਂ ਇਨੀਸ਼ੀਅਲ ਡੇਜ਼ 'ਚ ਭਾਰਤੀ ਜਨ ਸੰਘ ਜਿਹੜੀ ਦੀ ਪੇਰੈਂਟ ਪਾਰਟੀ ਹੈ BJP, ਉਹਦੇ ਨਾਲ ਬਾਦਲ ਦਾ ਅਲਾਇੰਸ ਸੀ ਤੇ ਇਹ ਹਿੰਦੂ ਸ਼ਹਿਰਾਂ ਦਾ ਵੋਟ ਵੀ ਭਾਰਤੀ ਜਨ ਸੰਘ ਨੂੰ ਹੀ ਪਾਉਂਦਾ ਸੀ, ਦੀਵਾ ਉਹਨਾਂ ਦਾ ਨਿਸ਼ਾਨ ਸੀ, ਦੀਵਾ ਮਾਰਕਾ। ਪੇਂਡੂ ਸਿੱਖ ਜਿਹੜਾ ਕਿਰਤੀ ਆ ਉਹ ਅਕਾਲੀਆਂ ਨੂੰ ਪਾਉਂਦਾ ਸੀ। ਔਰ ਇਹਨਾਂ 70-80 ਸਾਲਾਂ 'ਚ ਜਿਹੜੇ ਤੁਸੀਂ 1920 ਤੋਂ ਸ਼ੁਰੂ ਕਰੋ ਔਰ ਇਹਨਾਂ ਦੇ ਡਿਕਲਾਈਨ ਤੋਂ ਪਹਿਲਾਂ ਦੀ ਗੱਲ ਕਰੀਏ, ਅਕਾਲੀ ਦਲ ਤੇ ਪੰਥ ਸਿਨੋਨੀਮਸ ਲਫ਼ਜ਼ ਬਣ ਗਏ, ਸਮਰਥਕ। ਜਦੋਂ ਕੋਈ ਕਹਿੰਦਾ ਸੀ ਜੀ ਵੋਟ ਕਿਹਨੂੰ, ਜੀ ਵੋਟ ਤਾਂ ਅਸੀਂ ਪੰਥ ਨੂੰ ਪਾਉਣੀ ਹੈ, ਪੰਥ ਦਾ ਮਤਲਬ ਸੀ ਅਕਾਲੀ ਦਲ, ਕਿਉਂਕਿ ਉਹ ਪੰਥਕ ਵੈਲਿਊਜ਼ ਨੂੰ ਅੱਗੇ ਲਿਜਾਣ ਵਾਲੀ ਧਿਰ ਸੀ। ਜਿਵੇਂ ਬਾਦਲ ਨੇ ਬੇੜਾ ਗਰਕ ਕੀਤਾ ਸਿੱਖ ਸਿਆਸਤ ਦਾ, ਪੰਥਕ ਏਜੰਡੇ ਦਾ, ਇਹ ਕਿਵੇਂ ਇਸ ਨੂੰ ਪਤੀ ਪਤਨੀ ਦੇ ਰਿਸ਼ਤੇ ਦੇ ਰੂਪ ਸਿਰਫ ਮਹਿਜ਼ ਪਾਵਰ ਦੀ ਹਵਸ਼ ਕਰਕੇ ਔਰ ਬਾਅਦ 'ਚ ਆਪਣੇ ਪੁੱਤਰ ਨੂੰ ਗੱਦੀ ਤੇ ਬਿਠਾਉਣ ਦੇ ਨਾਂ ਥੱਲੇ ਕਿਵੇਂ ਸਿੱਖ ਇੰਸਟੀਟਿਊਸ਼ਨਸ ਨੂੰ ਇਨਕਲੂਡਿੰਗ ਅਕਾਲ ਤਖਤ, ਸ਼੍ਰੋਮਣੀ ਕਮੇਟੀ, ਕਿਵੇਂ ਇਹਨਾਂ ਦੀ ਡੀਗ੍ਰੇਡੇਸ਼ਨ ਹੋਈ, ਇਹ ਇੱਕ ਵੱਖਰਾ ਚੈਪਟਰ ਹੈ।
ਪਰ ਹੁਣ ਜੇ ਅਸੀਂ ਅੱਜ ਦੇ ਕੰਟੈਕਸਟ ਦੇਖੀਏ, ਇੱਕ ਪੀਰੀਅਡ ਸੀ ਕਿ ਭਾਰਤੀ ਜਨਸੰਘ ਦੇ ਵਿੱਚ ਕੋਈ ਸਿੱਖ ਚਿਹਰਾ ਨਹੀਂ ਸੀ ਹੁੰਦਾ ਉਹਨਾਂ ਦੇ। ਹੁਣ ਅੱਜ ਤੁਸੀਂ ਦੇਖ ਰਹੇ ਹੋ ਤਰਨਜੀਤ ਸਿੰਘ ਸੰਧੂ, ਉਹ ਬੈਠਾ ਸਭ YouTube ਚੈਨਲਸ ਨਾਲ ਇੱਧਰ ਉੱਧਰ ਇੰਟਰਵਿਊ ਮੇਨ ਤੇ ਵੀ ਆ ਕੇ ਦੇ ਰਿਹਾ, ਮੈਂ ਅੰਮ੍ਰਿਤਸਰ ਨੂੰ ਇਹ ਬਣਾ ਦਿਆਂਗਾ, ਅਮਰੀਕਨ ਕੰਪਨੀਆਂ ਮੈਨੂੰ ਉਹ ਵੀ ਜਾਣਦਾ, ਇਹ ਵੀ ਜਾਣਦਾ, ਅਸੀਂ ਇੱਥੇ ਮੈਰੀਅਟ ਹੋਟਲ ਖੋਲ੍ਹ ਦਿਆਂਗੇ, ਉਹਨਾਂ ਨੂੰ ਟ੍ਰੇਨ ਕਰਾਂਗੇ, ਸਾਡੇ ਬੱਚੇ ਉੱਥੇ ਜਾਣਗੇ, ਉਹ ਡੌਂਕੀ ਨਹੀਂ ਲਾਣਗੇ, ਉਹ ਫਲਾਣ। ਇਸੇ ਤਰ੍ਹਾਂ ਫਤਿਹ ਜੰਗ ਸਿੰਘ ਬਾਜਵਾ ਕੇ ਕੌਣ ਹੈ, ਪ੍ਰਤਾਪ ਬਾਜਵੇ ਦਾ ਮੁੰਡਾ, ਜਿਹੜੇ 4 ਮੈਂਬਰਾਂ ਦੀ ਲਿਸਟ ਉਹਨਾਂ ਦੀ ਪਾਰਟੀ ਨੇ ਭੇਜੀ ਹੈ ਗੁਰਦਾਸਪੁਰ ਤੋਂ, ਉਹਨਾਂ ਦੇ ਵਿੱਚੋਂ। ਯਾਨੀ ਤੁਸੀਂ ਅੱਜ ਇਹ ਦੇਖੋ ਕਿ ਅੱਜ ਤੋਂ ਕੋਈ 20-25-30 ਸਾਲ ਪਹਿਲਾਂ ਜਾਂ 40 ਸਾਲ ਪਹਿਲਾਂ ਕੋਈ ਇਮੈਜਨ ਨਹੀਂ ਕਰ ਸਕੇਗਾ ਕਿ ਬਿਸ਼ਨ ਸਿੰਘ ਸਮੁੰਦਰੀ ਜਿਹੜਾ ਜੇਲ੍ਹ ਦੇ ਵਿੱਚ ਰਹਿ ਕੇ ਮਰ ਜਾਂਦਾ ਹੈ ਕਿ ਭਾਈ ਅਸੀਂ ਇਹ ਗੁਰਦੁਆਰਾ ਐਕਟ ਵੀ ਨਹੀਂ ਮੰਨਣਾ ਕਿਉਂਕਿ ਅੰਗਰੇਜ਼ ਇਹਦੇ ਥੱਲੇ ਅੰਗਰੇਜ਼ ਕੰਟਰੋਲ ਕਰਨਗੇ ਔਰ ਉਹ ਡਿਸਾਈਡ ਕਰਨਗੇ ਵੀ ਕਦੋਂ ਹੋਣਾ। ਬਿਸ਼ਨ ਸਿੰਘ ਸਮੁੰਦਰੀ ਗੁਰੂ ਨਾਨਕ ਯੂਨੀਵਰਸਿਟੀ ਦਾ ਫਾਊਂਡਰ ਵਾਈਸ, ਉਹਦਾ ਮੁੰਡਾ ਬੜੀ ਬੇਹਾਈ ਦੇ ਨਾਲ ਜਿਹੜਾ ਉਹ ਬੀਜੇਪੀ ਦੀ ਟਿਕਟ ਲੈਣ ਦੇ ਲਈ ਉਹ ਕਹਿੰਦਾ ਮੈਂ ਸੇਵਾ ਕਰਨੀ ਹੈ ਜੀ, ਮੈਨੂੰ ਇਧਰੋਂ ਮਿਲ ਜਾਏ ਉਧਰੋਂ ਮਿਲ ਜਾਏ। ਸੋ ਅਸੀਂ ਇਹਦੇ ਤੋਂ ਹੀ ਅੰਦਾਜ਼ਾ ਲਾ ਸਕਦੇ ਹਾਂ ਕਿ ਕਿਸ ਲੈਵਲ ਦੇ ਚਿਹਰੇ, ਅਮਰਿੰਦਰ ਸਿੰਘ, ਮਨਪ੍ਰੀਤ ਬਾਦਲ ਬੀਜੇਪੀ ਦੇ ਨਾਲ ਤੁਸੀਂ ਹੁਣ ਉਹਨਾਂ ਨੂੰ ਜਿਹੜੀ ਇਹ ਨਹੀਂ ਹੈ ਕਿ ਵੀ ਕੋਈ ਉਹਨਾਂ ਦੀ ਸਿੱਖਾਂ 'ਚ ਐਕਸੈਪਟੈਂਸ ਨਹੀਂ ਹੈ। ਇਹੀ ਕਾਰਨ ਹੈ ਕਿ ਬਾਦਲਾਂ ਨੇ ਤਾਂ ਆਪਣੀ ਉਸ ਪਾਵਰ ਨੂੰ ਕਾਇਮ ਰੱਖਣ ਦੇ ਲਈ ਸਿੱਖੀ ਇੰਸਟੀਟਿਊਸ਼ਨਸ ਨੂੰ ਡਿਸਟਰੋਏ ਕੀਤਾ, ਲੇਕਿਨ ਨਾਲ ਦੀ ਨਾਲ ਉਹਨਾਂ ਨੂੰ ਹੁਣ ਇਹ ਵੀ ਰਿਅਲਾਈਜ਼ ਹੋਇਆ ਵੀ ਸਾਡੇ ਤਾਂ ਪੈਰਾਂ ਥੱਲੋਂ ਦਰੀ ਖਿੱਚ ਲਈ ਹੋਈ ਹੈ, ਅਸੀਂ ਤਾਂ ਕੋਈ ਸਾਡੀ ਹੋਂਦ ਨਹੀਂ। ਔਰ ਜਿਸ ਅੰਦਾਜ਼ ਜਾ ਕੇ ਢੀਂਡਸਾ ਉਹਨਾਂ ਦੀ ਗੋਦ 'ਚ ਬੈਠਾ, ਉਹਨੂੰ ਪਦਮ ਭੂਸ਼ਣ ਦਿੱਤਾ। ਜਗੀਰ ਕੌਰ ਨੇ ਆ ਜਲੰਧਰ ਪਾਰਲੀਮਾਨੀ ਸੀਟ ਵੇਲੇ ਬੀਜੇਪੀ ਦੇ ਉਮੀਦਵਾਰ ਦੀ ਮਦਦ ਕੀਤੀ। ਸੋ ਇਹਨਾਂ ਸਾਰਿਆਂ ਦੇ ਚੱਲਦੇ ਆ ਦੇਖੋ, ਬਾਕੀ ਜਿਹੜਾ ਵੋਟ ਪਰਸੈਂਟੇਜ ਨੂੰ ਉੱਥੇ ਕੌਣ ਪੁੱਛਦਾ। ਇਨ ਦਾ ਐਂਡ ਆਫ ਦਾ ਡੇ ਜਿਹੜਾ ਜਿੱਤਿਆ ਉਹ ਸਿਕੰਦਰ, ਜਿਹੜਾ ਹਾਰਿਆ ਉਹ ਬਾਂਦਰ। ਇਹ ਤਾਂ ਹੈ ਕਿ ਸੀਟਾਂ ਕਿੰਨੀਆਂ ਨੇ ਤੁਹਾਡੇ ਕੋਲ। ਸੋ ਅੱਜ ਉਸ ਲੈਵਲ ਦੇ ਉੱਤੇ ਬੀਜੇਪੀ ਆ ਗਈ ਹੈ ਕਿ ਵੀ ਉਹ ਅਕਾਲੀ ਦਲ ਨੂੰ ਇਹਨਾਂ ਨੂੰ ਕਹਿ ਰਹੀ ਹੈ ਕਿ ਤੁਸੀਂ ਛੋਟੇ ਭਰਾ। ਅੱਗੇ ਹੁੰਦਾ ਸੀ ਕਿ ਭਾਈ ਜੇ 15 ਵਜ਼ੀਰ ਨੇ ਤੇ 2-3 ਵਜ਼ੀਰੀਆਂ ਇਹਨਾਂ ਨੂੰ ਦੇ ਕੇ 12 ਇਹਨਾਂ ਦੇ ਕੋਲ ਹੁੰਦੀਆਂ ਸੀ, ਸੀਟਾਂ ਵੀ ਇਹਨਾਂ ਕੋਲ ਹੁੰਦੀਆਂ ਸੀ। ਉਹ ਕਹਿੰਦੇ ਨੇ ਜੀ ਤੁਹਾਡੀ ਤਾਂ ਹੋਂਦ ਹੀ ਨਹੀਂ ਹੈ। ਹਾਲਾਂ ਜਲੰਧਰ ਪਾਰਲੀਮਾਨੀ ਸੀਟ 'ਚ ਜ਼ੋਰ ਇਸ ਗੱਲ ਦਾ ਲੱਗਾ ਹੋਇਆ ਸੀ ਕਿ ਜੀ ਜੇ ਅਕਾਲੀ ਦਲ ਦੇ ਉਮੀਦਵਾਰ ਦੀਆਂ ਜ਼ਿਆਦਾ ਵੋਟਾਂ ਆਉਣ ਤਾਂ ਬੀਜੇਪੀ ਨੂੰ ਕਹਿ ਸਕਦੇ ਨੇ ਜੀ ਅਸੀਂ ਤੁਹਾਡੇ ਵੱਡੇ ਭਰਾ। ਹੁਣ ਵੱਡੇ ਤੇ ਛੋਟੇ ਦਾ ਹੁਣ ਤਾਂ ਜੁੜਵੇਂ ਵਾਲੀ ਗੱਲ ਤੇ ਆ ਗਿਆ, ਸਮਝੌਤਾ ਹੋਣਾ ਜੀ ਜੁੜਵੇਂ ਕਿਹੜੇ ਨੇ। ਸੋ ਮੈਨੂੰ ਇਹ ਲੱਗਦਾ ਹੈ ਵੀ ਅੱਜ ਦੇ ਸਿਨੈਰੀਓ ਦੇ ਵਿੱਚ ਜਿਹੜਾ ਕਾਂਗਰਸ ਬਹੁਤ ਕਮਜ਼ੋਰ ਹੋ ਚੁੱਕੀ ਹੈ, ਬਹੁਤ ਬੁਰੀ ਤਰ੍ਹਾਂ ਪੰਜਾਬ 'ਚ ਜਿਹੜੇ ਹੈ ਵੀ ਨੇ ਉਹ ਵੀ ਕਿਸੇ ਦਾ ਮੂੰਹ ਕਿਸੇ ਪਾਸੇ ਹੈ, ਕਿਸੇ ਦਾ ਕਿਸੇ ਪਾਸੇ ਹੈ। ਸੋ ਇਸ ਸਾਰੇ 'ਚੋਂ ਜੇ ਫਾਇਦਾ ਹੋਏਗਾ ਤੇ ਬੀਜੇਪੀ ਸਰਟਨਲੀ ਫਾਇਦੇ 'ਚ ਰਹੇਗੀ। ਅਕਾਲੀਆਂ ਨੂੰ ਤਾਂ ਇੰਨਾ ਕੁ ਹੋਏਗਾ ਜੀ, ਸੁਖਬੀਰ ਬਾਦਲ ਤੇ ਹਰਸਿਮਰਤ ਬਾਦਲ ਆਹੀ 2 ਇਹਨਾਂ ਦੇ MP ਨੇ ਜਿਹੜੇ ਆਪਣੇ ਬੈਠੇ ਹੋਏ ਜੀ, ਇਹਨਾਂ ਦੀਆਂ ਸੀਟਾਂ ਸੁਰੱਖਿਆ ਇਹ ਵੀ ਲੂਜ਼ ਕਰ ਸਕਦੇ ਨੇ। ਔਰ ਹੁਣ ਕਿਉਂਕਿ ਆਮ ਆਦਮੀ ਪਾਰਟੀ ਬੇਸ਼ੱਕ ਨੈਸ਼ਨਲ ਲੈਵਲ ਤੇ ਉਹ ਆਪਣੀ ਕੋਈ ਪੈਂਠ ਨਹੀਂ ਬਣਾ ਸਕੀ, ਨਾ ਰਾਜਸਥਾਨ, ਨਾ ਮੱਧ ਪ੍ਰਦੇਸ਼, ਨਾ ਗੁਜਰਾਤ, ਕਿਸੇ ਵੀ ਥਾਂ ਤੇ, ਪਰ ਪੰਜਾਬ 'ਚ ਉਹਨਾਂ ਨੇ ਜਲੰਧਰ ਪਾਰਲੀਮਾਨੀ ਸੀਟ ਕਾਂਗਰਸ ਤੋਂ ਖੋਈ ਹੈ। ਸੋ ਇਹਨਾਂ ਦੇ ਚੱਲਦੇ ਆ ਅਕਾਲੀਆਂ ਦੇ ਲਈ, ਕਿਉਂਕਿ ਪੰਥਕ ਏਜੰਡੇ ਵੱਲ ਇਹਨਾਂ ਨੇ ਮੁੜਨਾ ਨਹੀਂ ਹੈ, ਇਹਨਾਂ ਨੇ ਜਾਣਾ ਬੀਜੇਪੀ ਵੱਲ ਹੈ। ਸੋ ਇਸ ਵੇਲੇ ਇੱਕ ਵੱਡਾ ਗੈਪ ਹੈ। ਔਰ ਕਿਉਂਕਿ ਉਸ ਗੈਪ ਨੂੰ ਭਰਨ ਲਈ ਦੀਪ ਸਿੱਧੂ ਜਾਂ ਭਾਈ ਅੰਮ੍ਰਿਤਪਾਲ ਸਿੰਘ ਜਾਂ ਉਹਨਾਂ ਸਾਰਿਆਂ ਨੇ ਨੌਜਵਾਨੀ ਨੂੰ ਲਾਮਬੱਧ ਕੀਤਾ, ਉਹਦੀ ਤਾਕਤ ਸਿਮਰਨਜੀਤ ਸਿੰਘ ਮਾਨ ਅਕਾਲੀ ਦਲ ਨੂੰ ਵੀ ਮਿਲੀ, ਉਹਦੀ ਬਦੌਲਤ ਹੀ ਉਹ MP ਵੀ ਬਣੇ। ਔਰ ਦੂਸਰੇ ਹੁਣ ਦੇਖਣਾ ਇਹ ਹੋਏਗਾ ਵੀ ਇਸ ਸਾਰੇ ਪੀਰੀਅਡ 'ਚ ਜਿੱਥੇ ਮਲਟੀਪਲ ਇਸ਼ੂਜ਼ ਇਸ ਵੇਲੇ ਪੰਜਾਬ ਦੇ ਵਿੱਚ ਖੜੇ ਨੇ, ਤੁਹਾਨੂੰ ਸੁਖਬੀਰ ਬਾਦਲ ਦਾ ਕੋਈ ਬਿਆਨ ਨਾ ਉਹ ਕੋਈ ਡਟ ਕੇ ਕਿਸਾਨਾਂ ਦੇ ਹੱਕ 'ਚ ਤੁਹਾਨੂੰ ਨਜ਼ਰ ਆਏਗਾ, ਨਾ ਤੁਹਾਨੂੰ ਭਾਈ ਅੰਮ੍ਰਿਤਪਾਲ ਸਿੰਘ ਜਾਂ ਬੰਦੀ ਸਿੰਘਾਂ ਦੇ ਮੁੱਦੇ ਤੇ ਆਏਗਾ। ਹਾਂ, ਇੱਕ ਵਕਤੀ ਤੌਰ ਤੇ ਇਹਨਾਂ ਲਈ ਵੱਡੀ ਐਮਬੈਰਸਮੈਂਟ ਬਣ ਚੱਲਿਆ ਸੀ ਜਥੇਦਾਰ ਗੁਰਦੇਵ ਸਿੰਘ ਕੌਂਕੇ ਦਾ ਮੁੱਦਾ, ਪਰ ਤੁਸੀਂ ਦੇਖੋ ਵੀ ਉਹ ਵੀ ਉਹਨਾਂ ਨੇ ਮੈਨੇਜ ਕਰ ਲਿਆ। ਔਰ ਇੱਧਰ ਉਹਨਾਂ ਨੇ ਉਹਨੂੰ ਹਰਜਿੰਦਰ ਸਿੰਘ ਧਾਮੀ ਨੂੰ ਅੱਗੇ ਕੀਤਾ ਹੋਇਆ ਬਿਆਨ ਮਿਊਨ ਦੇਣ ਲਈ। ਹੁਣ ਜਿਹੜੀ ਆ ਇੱਕ 5 ਮੈਂਬਰੀ ਕਮੇਟੀ ਬਣਾ ਦਿੱਤੀ ਹੈ ਜੀ ਕਿ ਅੰਮ੍ਰਿਤਪਾਲ ਸਿੰਘ ਉਹਨਾਂ 'ਚ ਵੀ ਉਹ ਰੱਖ ਕੇ ਉਹ ਦੱਸਣ ਦੇ ਲਈ ਦੇਖੋ ਅਸੀਂ ਕੁਛ ਤਾਂ ਕਰ ਰਹੇ ਹਾਂ। ਸੋ ਮੈਨੂੰ ਇਹ ਲੱਗਦਾ ਵੀ ਇਹਨਾਂ ਨੇ ਕੋਈ ਪੰਥਕ ਏਜੰਡੇ ਦੇ ਉੱਤੇ ਨਹੀਂ ਆਉਣਾ, ਇਸ ਲਈ ਪੰਥ ਪ੍ਰਸਤ ਸਿੱਖ ਜਿਹੜੇ ਨੇ ਉਹ ਪੰਜਾਬ 'ਚ ਇਵੇਂ ਹੀ ਡਿਵਾਈਡ ਹੋਣਗੇ ਜਿਵੇਂ ਪਹਿਲਿਆਂ 'ਚ ਹੋਇਆ ਕਿ ਜੀ ਭਾਈ ਕਾਲਾ ਚੋਰ ਇਹਨਾਂ ਨੂੰ ਕੱਢੋ। ਕਾਂਗਰਸ ਵੀ ਐਂਟੀ ਸਿੱਖ, ਬਾਦਲ ਵੀ ਐਂਟੀ ਸਿੱਖ, ਕਾਲਾ ਚੋਰ ਆ ਜਾਏ 92 ਲਿਆ ਕੇ ਬਿਠਾ ਦਿੱਤੇ। ਸੋ ਮੈਨੂੰ ਨਹੀਂ ਲੱਗਦਾ ਵੀ ਜੇ ਇਸ ਸ਼ਾਰਟ ਟਰਮ ਦੇ ਵਿੱਚ ਕੋਈ ਤੀਸਰੀ ਧਿਰ ਜਿਹੜੀ ਹੈ ਉਹ ਕੋਈ ਹੋਰ ਐਮਰਜ ਹੋ ਸਕਦੀ ਹੈ। ਇਹ 13 ਸੀਟਾਂ ਜਿਹੜੀਆਂ ਨੇ ਉਹ ਉਹਨਾਂ ਦੇ ਲਈ ਇੱਕ ਦੂਜੇ ਨੂੰ 2-2 4-4 2-4 ਕਾਂਗਰਸ ਦੇ ਤੋਂ ਖੋਹ ਲੈਣਗੇ ਆਮ ਆਦਮੀ ਵਾਲੇ,
ਤਿੰਨ ਚਾਰ ਹੋਰ ਬੀਜੇਪੀ ਜਿਸ ਕਿਸਮ ਦੇ ਨਾਲ ਪੈਸਾ ਔਰ ਰਿਸੋਰਸ ਔਰ ਦੂਸਰੀਆਂ ਚੀਜ਼ਾਂ ਲਾ ਰਹੀ ਹੈ, ਲੇਕਿਨ ਕੋਈ ਵੀ ਸਿੱਖਾਂ ਦਾ ਮੁੱਦਾ ਕਿਸੇ ਲੈਵਲ ਤੇ ਵੀ ਹਾਈਲਾਈਟ ਨਹੀਂ ਹੋਏਗਾ। ਸਿੱਖਾਂ ਨੂੰ ਕੁੱਟਣਾ ਹੀ ਹੈ ਸਾਰੀਆਂ ਧਿਰਾਂ ਨੇ, ਕਿਤੇ ਇਹਨਾਂ ਨੇ ਚੁੱਪ ਰਹਿ ਕੇ ਕੁੱਟਵਾਣਾ, ਜਿਵੇਂ ਜੋ ਇਸ ਭਗਵੰਤ ਮਾਨ ਰਾਹੀਂ ਹੋ ਰਿਹਾ। ਤੇ ਜੇ ਇਹਨਾਂ ਦੇ ਹੱਥ ਪਾਵਰ ਆਈ ਤਾਂ ਜੋ ਕੁਛ ਪਹਿਲਾਂ ਚੱਲ ਹੀ ਰਿਹਾ ਸੀ, ਉਹਨਾਂ ਨੇ ਤਾਂ ਈਵਨ ਪੰਜਾਬ ਦੀਆਂ ਜੇਲ੍ਹਾਂ ਦੇ ਨੇੜੇ ਵੀ, ਜਿਹੜਾ ਘਰਾਂ ਦੇ ਨੇੜੇ ਵੀ ਨਹੀਂ ਸੀ, ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਹੋਏ ਜਾਂ ਦੂਜੇ ਹੋਣ, ਅਕਾਲੀਆਂ ਦੀਆਂ ਹਕੂਮਤਾਂ ਨੇ ਲਿਖ ਕੇ ਭੇਜਿਆ ਸੀ ਜੀ ਕਿ ਬੜੇ ਖਤਰਨਾਕ ਨੇ ਔਰ ਲਾ ਐਂਡ ਆਰਡਰ ਨੂੰ ਪ੍ਰਭਾਵਿਤ ਕਰਨਗੇ। ਸੋ ਇਹਨਾਂ ਨੇ ਕੋਈ ਮੁੱਦਾ ਸਿੱਖਾਂ ਦਾ ਨਹੀਂ ਚੁੱਕਣਾ ਹੈ। ਜੀ ਡਾਕਟਰ ਸਾਹਿਬ, ਬਿਲਕੁਲ ਇਹ ਤਰਾਸਦੀ ਵੀ ਹੈ ਐਂਡ ਐਟ ਦ ਸੇਮ ਟਾਈਮ ਹੁਣ ਇਹ ਦੇਖਣ ਵਾਲੀ ਗੱਲ ਹੈ, ਖਾਸ ਤੌਰ 'ਤੇ ਬੀਜੇਪੀ ਦੇ ਹਵਾਲੇ ਨਾਲ, ਜਿੱਥੇ ਪਿਛਲੇ ਸਾਰੇ ਸਾਲਾਂ ਦੇ ਵਿੱਚ, ਦਹਾਕਿਆਂ ਦੇ ਵਿੱਚ ਇਹ ਦੇਖਿਆ ਗਿਆ, ਮੰਨਿਆ ਗਿਆ ਕਿ ਬੀਜੇਪੀ ਦੀ ਜਿਹੜੀ ਸਾਰੀ ਵੇਵ ਵੀ ਹੈ ਉਹ ਚੱਲਦੀ ਆਉਂਦੀ ਪੰਜਾਬ ਦੇ ਬਾਰਡਰ ਦੇ ਉੱਤੇ ਆ ਕੇ ਉਹ ਰੁਕ ਜਾਂਦੀ ਹੈ। ਪਰ ਇਸ ਵਕਤ ਸਿਚੁਏਸ਼ਨ ਇਹ ਬਣੀ ਹੋਈ ਹੈ ਜਿਵੇਂ ਜਿਸ ਕਿਸਮ ਦੀਆਂ ਇਨਰੋਡਸ ਉਹਨਾਂ ਨੇ ਪੰਜਾਬ ਦੇ ਆਗੂਆਂ ਤੱਕ ਬਣਾਈਆਂ ਨੇ, ਉਹ ਆਗੂ ਜੇ ਬੀਜੇਪੀ ਦਾ ਸਾਥ ਦਿੰਦੇ ਆ, ਬੀਜੇਪੀ ਦੇ ਨਾਲ ਜਾ ਕੇ ਖੜਦੇ ਆ, ਜਿਹੜੇ ਕਿ ਅੱਧ ਪਚੱਧ ਆਲਰੇਡੀ ਉਹਨਾਂ ਦੇ ਨਾਲ ਖੜਾ, ਤੇ ਬਾਕੀ ਹੁਣ ਵੋਟਾਂ ਦੇ ਲਾਗੇ ਤਾਗੇ ਜਾ ਕੇ ਪਤਾ ਲੱਗਣੀ ਹੈ ਗੱਲ ਕਿਸ ਹਿਸਾਬ ਨਾਲ ਕਿੱਧਰ ਨੂੰ ਜਾਂਦੀ ਹੈ। ਤੇ ਇਹ ਨਾ ਹੋਵੇ ਵੀ ਇਹ ਸਾਰਾ ਜਿਹੜਾ ਹੈਗਾ ਉਹ ਡਿਵਾਈਡ ਹੁੰਦਾ ਹਾਊਸ ਜਿਹੜਾ ਪੰਜਾਬ ਦਾ ਹੈ, ਉਹ ਜਾ ਕੇ ਕਿਤੇ ਨਾ ਕਿਤੇ ਬੀਜੇਪੀ ਜਿਹੜੀ ਹੈ ਉਹਦੇ ਵਿੱਚੋਂ ਵੱਡਾ ਫਾਇਦਾ ਲੈ ਜਾਵੇ। ਇਹ ਇੱਕ ਦੇਖਣ ਵਾਲੀ ਗੱਲ ਹੈ, ਜਿਹੜਾ ਪੁਆਇੰਟ ਹੈ ਮੈਂ ਸਮਝਦਾ ਵੀ ਜਾਂਦੇ ਜਾਂਦੇ ਸਾਡੇ ਲਈ, ਸਾਡੇ ਦਰਸ਼ਕਾਂ ਦੇ ਲਈ ਇੱਕ ਦੇਖਣ ਵਾਲੀ ਤੇ ਨੋਟ ਕਰਨ ਵਾਲੀ ਗੱਲ ਹੈਗੀ ਹੈ। ਸੋ ਵਿਊਅਰਸ, ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਇੱਥੇ ਅਸੀਂ ਰੁਕਦੇ ਹਾਂ। ਬ੍ਰੇਕ ਤੋਂ ਬਾਅਦ ਦੁਬਾਰਾ ਗੱਲਬਾਤ ਅੱਗੇ ਤੋਰਦੇ ਹਾਂ।